अस्सलाम वालेकुम सारिਆਂ ਨੂੰ ਜੀ जिन्ने साढ़े ਨਾਲ ਸਾਡੇ ਪੰਜਾਬੀ ਲਹਿਰ ਦੇ YouTube ਚੈਨਲ ਤੇ ਜਿਹੜੇ ਜੁੜੇ ਨੇ ਸਾਡੇ ਨਾਲ ਉਹਨਾਂ ਨੂੰ ਪਿਆਰ ਭਰਿਆ ਸਲਾਮ, ਸਤਿ ਸ੍ਰੀ ਅਕਾਲ, ਨਮਸਤੇ ਸਾਰਿਆਂ ਨੂੰ ਬਹੁਤ ਸਾਰਾ ਪਿਆਰ। ਤੇ ਅੱਜ ਕੈਮਰੇ ਦੇ ਪਿੱਛੇ ਬੈਠਾ ਮੈਂ, ਅੱਜ ਮੈਂ ਆਪਣੇ ਦਫ਼ਤਰ ਹੀ ਬੈਠਾ ਹਾਂ, ਬਲਕਿ ਸਟੂਡੀਓ ਆਪਣਾ ਛੋਟਾ ਜਿਹਾ ਸਟੂਡੀਓ ਬਣਾਇਆ ਸੀ। ਤੇ ਸਟੂਡੀਓ ਦੇ ਵਿੱਚ ਹੀ ਸਾਨੂੰ ਮੈਨੂੰ ਇੱਕ ਨਾ ਬਜ਼ੁਰਗ ਮਿਲਣ ਆਏ ਸੀ। ਮੈਂ ਕਿਹਾ ਕਿਉਂ ਨਾ ਆਪਾਂ ਇਹਨਾਂ ਨੂੰ ਲਾਈਵ ਤੁਹਾਡੇ ਰੂਬਰੂ ਕਰੀਏ। ਜੇ ਮੇਰੀ ਆਵਾਜ਼ ਸਹੀ ਆ ਰਹੀ ਹੈ ਤੇ ਕਾਈਂਡਲੀ ਤੁਸੀਂ ਮੈਸੇਜ ਕਰਕੇ ਨਾ ਇੱਕ ਕਮੈਂਟ ਕਰਕੇ ਦੱਸ ਦੇਣਾ ਕਿ ਆਵਾਜ਼ ਸਹੀ ਆ ਰਹੀ ਹੈ ਮੇਰੀ, ਤੇ ਆਪਾਂ ਫਰਦਰ ਅੱਗੇ ਜਿਹੜੀ ਆ ਉਹ ਗੱਲ ਤੋਰਦੇ ਹਾਂ। ਇਹਨਾਂ ਬਜ਼ੁਰਗਾਂ ਨਾਲ ਪੁਰਾਣੀ ਗੱਲ ਆਪਾਂ ਕਰਨੀ ਹੈ 1947 ਦੀ ਵੰਡ ਤੋਂ ਪਹਿਲੋਂ ਦੇ ਹਾਲਾਤਾਂ ਤੇ, ਜਿਵੇਂ ਆਪ ਤੁਹਾਨੂੰ ਪਤਾ ਝਾਤੀ ਭਾਈ ਦੀ ਆ, ਉਸੇ 'ਤੇ ਹੀ ਇਹ ਗੱਲਬਾਤ ਜਿਹੜੀ ਕਰਨੀ ਹੈ। ਇਹਨਾਂ ਬਜ਼ੁਰਗਾਂ ਦਾ ਕੋਈ ਮੈਸੇਜ ਸੀ, ਕੋਈ ਸੁਨਾਹ ਸੀ, ਤੇ ਉਹ ਪਹੁੰਚਾਉਣਾ ਸਾਰੀ ਆਵਾਮ ਤੱਕ ਤੇ ਤੁਹਾਡੇ ਤੱਕ। ਜੀ ਮਿਹਰਬਾਨੀ ਅਜ਼ਮਤ ਭਾਈ, ਆਵਾਜ਼ ਠੀਕ ਆ, ਵਧੀਆ, ਮਿਹਰਬਾਨੀ, ਸ਼ੁਕਰੀਆ ਅਜ਼ਮਤ ਭਾਈ ਤੇ ਸਾਰੇ ਸਾਡੇ ਨਾਲ ਜਿਹੜੇ ਜੁੜੇ ਆ ਉਹਨਾਂ ਨੂੰ ਮੈਂ ਦੱਸਦਾ ਜਾਵਾਂ। ਇਹ ਬਜ਼ੁਰਗ ਨੇ ਬਾਬਾ ਜੀ ਮੁਹੰਮਦ ਅਨਵਰ ਮਰਾਸੀ, ਤੇ ਇਹ ਆਪਣਾ 47 ਜੀਂਬੇ ਮਨਸੂਰਾ ਫੈਸਲਾਬਾਦ ਤੋਂ ਬਿਲੋਂਗ ਕਰਦੇ ਨੇ। ਤੇ ਇਹਨਾਂ ਨਾਲ ਜਦੋਂ ਅਸੀਂ ਸ਼ੁਰੂ 'ਚ ਵੀਡੀਓਜ਼ ਬਣਾਉਣੀ ਸ਼ੁਰੂ ਕੀਤੀਆਂ ਸੀ, ਸ਼ੁਰੂ 'ਚ ਇੱਕ ਇਹਨਾਂ ਨਾਲ ਵੀਡੀਓ ਆਪਾਂ ਬਣਾਈ ਸੀ। ਅੱਜ ਮੇਰੇ ਕੋਲ ਆਏ ਸੀ ਸਾਡੇ ਦਫ਼ਤਰ ਮੈਨੂੰ ਮਿਲਣ ਵਾਸਤੇ, ਗੱਲਬਾਤ ਕਰਨ ਵਾਸਤੇ, ਤੇ ਇਹਨਾਂ ਨਾਲ ਥੋੜ੍ਹੀ ਜਿਹੀ ਆਪਾਂ ਗੱਲਬਾਤ ਕਰਨੀ ਸੀ। अस्सलाम वालेकुम बाबा, की हाल है? सेहत ठीक है, खैर खैरियत है? ਤੇ ਦਫ਼ਤਰ ਕਿਵੇਂ ਪਹੁੰਚ ਗਿਆ ਜੀ? ਮੇਰੇ ਕੋਲ ਕਿੱਧਰ ਨਾ ਆਏ ਕਿ ਤੁਰ ਕੇ ਆ ਗਏ? ਹਾਂ, ਅੱਛਾ ਅੱਛਾ ਅੱਛਾ, ਹਾਂ ਹਾਂ ਹਾਂ, ਅੱਛਾ ਚਲੋ ਵਧੀਆ ਹੋਵੇ। ਅੱਛਾ ਬਾਬਾ ਜੀ, ਪਹਿਲਾਂ ਨਾ ਸਾਰੇ ਵੇਖਣ ਦੇ ਨੇ ਤੁਹਾਨੂੰ ਹੁਣ ਸਾਰੀ ਦੁਨੀਆ ਤੇ, ਪਹਿਲਾਂ ਆਪਣਾ ਨਾਂ ਦੱਸਿਓ, ਨਾਂ ਕੀ ਤੁਹਾਡਾ? ਮੁਹੰਮਦ ਅਨਵਰ। ਤੇ ਕਿਹੜੀ ਬਰਾਦਰੀ ਆਪਣੀ? ਤੇ ਪਿੰਡ 47 ਜੀਂਬੇ ਝੰਗ ਬਰਾਂਚ ਤੇ ਪੈਂਦਾ ਆਪਣਾ ਪਿੰਡ, ਇਹ ਫੈਸਲਾਬਾਦ ਜੀ। ਠੀਕ। ਅੱਛਾ ਇਹ ਦੱਸੋ ਵੀ ਆਪਣੀ ਤੁਹਾਡੀ ਉਮਰ ਹੁਣ ਕਿੰਨੀ ਕੁ ਹੋਵੇਗੀ? ਉਮਰ ਦੇਖ ਲਓ ਹਿਸਾਬ ਕਰਕੇ, ਜਦੋਂ 47 ਦੇ ਵਿੱਚ 15-16 ਸਾਲ ਸੀ। ਅੱਛਾ, ਜਦੋਂ ਉਜਾੜੇ ਪਏ ਆ 15-16 ਸਾਲ। ਅੱਛਾ ਠੀਕ। ਅੱਛਾ ਇਹ ਦੱਸੋ ਵੀ ਆਪਣਾ ਜਿਹੜਾ ਤੁਹਾਡਾ ਪਿੰਡ ਹੈ ਮਨਸੂਰਾ, ਇਹਦੇ ਮੈਂ ਦੱਸ ਜਾਵਾਂ, ਇਹਦੇ ਬਿਲਕੁਲ ਨਾਲ ਲੱਗਦਾ ਮੇਰਾ ਵੀ 6 ਚੱਕ 5 ਵੜ। ਤੇ ਇੱਥੇ ਜਦੋਂ 12 ਵਜੇ ਤੁਸੀਂ ਉੱਧਰੋਂ ਆਏ ਸੋ ਤੁਹਾਡੇ ਵੱਡੇ? ਹਾਂ, ਜਦੋਂ 12 ਵਜੇ ਉੱਥੇ ਕਿਹੜਾ ਸੀ ਪਿੰਡ? ਉੱਥੇ ਮਨਸੂਰਾ ਕਿਹੜੇ ਜ਼ਿਲ੍ਹੇ 'ਚ? ਲੁਧਿਆਣਾ। ਇਹ ਸਾਡੇ ਜੱਦੀ ਬੁੱਤੀ ਪਰਬ ਨੇ ਇਹਨਾਂ ਨਾਲ ਹੀ ਆਏ ਜੇ। ਉਥੋਂ ਤੁਸੀਂ ਕਿਹੜੇ ਸਨ ਇੱਥੇ ਸਰਦਾਰ ਜਿਨ੍ਹਾਂ ਨਾਲ? ਗਰੇਵਾਲ? ਹਾਂ, ਗਰੇਵਾਲਾਂ ਨੇ ਇੱਧਰ ਆਏ ਸੀ, ਉਹ ਮਨਸੂਰਾਂ ਦੇ ਸੀ ਉੱਧਰੋਂ, ਲੁਧਿਆਣਾ ਦਾ ਪਿੰਡ ਮਨਸੂਰਾ। ਤੇ ਇੱਥੇ ਆ ਕੇ ਵੀ ਨਾਮ ਮਨਸੂਰਾ ਰੱਖ ਲਿਆ, ਮਨਸੂਰਾ। ਉਹਨਾਂ ਲੋਕਾਂ ਨੂੰ ਜਾਇਦਾਦ ਇੱਥੇ ਮਿਲੀ ਨਾ, ਹਾਂ, ਤੇ ਉਹਨਾਂ ਪਿੰਡਾਂ ਦੇ ਨਾਂ ਤੇ ਫਿਰ ਨਾਂ ਪਿੰਡਾਂ ਦੇ ਪਏ। ਹਾਂ ਜੀ, ਅੱਛਾ ਇਹ ਮੁੱਲਾਂਪੁਰਾ ਜਿਹੜਾ, ਇਹ ਪਿਛਲੇ ਮੁੱਲਾਂਪੁਰ ਤੋਂ ਆ ਕੇ ਬੈਠਿਆ, ਮਨਸੂਰਾ ਪਿਛਲੇ ਮਨਸੂਰਾ ਜੋ ਆਈ, ਤਾਂੜਾ ਪਿਛਲੇ ਤਾਂੜੇ ਤੋਂ ਆਇਆ, ਤੇ ਯਾਦਾਂ ਪਿਛਲੀਆਂ ਯਾਦਾਂ ਜੋ ਆਈਆਂ। ਜਿਵੇਂ ਪਿੰਡ ਪਿੱਛੇ ਸੀ ਨਾ ਲੁਧਿਆਣੇ 'ਚ, ਇਵੇਂ ਬਿਜਲੀ ਐਵੇਂ ਬਣ ਗਈ, ਇਵੇਂ ਗਾਂ ਤੁਰੇ ਗਏ। ਸਰਦਾਰ ਲੋਕ ਸੀ। ਅੱਛਾ ਇਹਨਾਂ ਦੇ ਤੁਹਾਡੇ ਪਿੰਡ ਜਿਹੜਾ ਪਿੰਡ ਤੁਹਾਡਾ ਸੀ, ਇਹ ਗਰੇਵਾਲ ਸਨ ਸਾਰੇ? ਅੱਛਾ ਇਹਨਾਂ ਦੇ ਅੱਗੇ ਮੈਂ ਵੀਡੀਓ ਪਾਈ ਸੀ, ਤੁਹਾਨੂੰ ਦੱਸਾਂ, ਗਿੱਪੀ ਗਰੇਵਾਲ ਦੇ ਜਿਹੜਾ ਹੁਣ ਸਿੰਗਰ ਆ, ਉਹਨਾਂ ਦੇ ਵੱਡਿਆਂ ਦਾ ਸੀ, ਕੀ ਸੀ ਨਾਂ ਉਹਨਾਂ ਦੇ ਵੱਡਿਆਂ? ਬਖਤੌਰੇ ਦਾ ਪੁੱਤਰ ਹੈ, ਇਹਦੇ ਦਾਦੇ ਦਾ ਨਾਮ ਪਟਾਟੇ ਦਾ, ਦਾਦਾ ਦਾ ਗੇਜੂ ਨਾ, ਗੇਜੂ ਦਾਦਾ ਦਾ ਗੇਜੂ ਆ, ਮਾਤਾ ਦੇ ਗੇਜੂ, 2 ਮੁੰਡੇ। ਬਖਤੌਰੇ ਦੇ ਸੀ 2 ਮੁੰਡੇ? ਅੱਛਾ ਉਹਨੇ ਦੇ ਔਲਾਦ ਹੀ ਜੀ। ਪੂਰੇ ਦੇ ਮੁੰਡੇ ਸੀ, ਛੋਟੇ ਦੇ ਸਾਰੇ ਨੇ, ਤੇ ਜਾਂ ਇਹਦੇ ਸੀ ਬਖਤੌਰੇ। ਇਹ 2 ਬਖਤੌਰੇ ਦੇ ਸੀ ਜਦੋਂ ਬਨਮਾਤੇ ਪੁੱਤਰ, ਤੇ ਇਹਨਾਂ ਦੋਨਾਂ ਦੀ ਔਲਾਦ ਤਾਂ ਹੋਈ। ਹੁਣ ਇਹ ਤੋਂ ਉੱਥੇ ਬੈਠਾ, ਇਹਨੂੰ ਤਾਂ ਪਤਾ ਨਹੀਂ, ਅਸੀਂ ਤਾਂ ਮਹੀਨਾ ਡੂਢ ਇਹਨਾਂ ਬੱਚਿਆਂ ਨੂੰ ਬਾਹਰ ਦਿੱਤਾ। ਅੱਛਾ, ਮਹੀਨਾ ਡੂਢ ਅਸੀਂ ਆਪਣੇ ਘਰ ਸੋਏ ਨੇ, ਜਿਉਣਾ ਤੇ ਪੂਰਾ ਜੇਲ੍ਹ ਸੀ ਉਦੋਂ। ਅੱਛਾ ਇਹਨਾਂ ਨੇ ਬਖਤੌਰਾ ਮਾਰਿਆ। ਅਸੀਂ ਪੂਰਾ ਮਹੀਨਾ ਜਦ ਤੱਕ ਬਰੀ ਨਹੀਂ ਹੋਏ ਬੱਚੇ, ਅਸੀਂ ਨਹੀਂ ਇਕੱਲੇ ਹੋਣ ਲੱਗੇ। ਤੇਰੇ ਵੀ ਨਹੀਂ ਲਗਾਏ, ਬਾਹਰ ਮਰਵੇ ਵੀ ਨਹੀਂ ਲਗਾਏ। ਕੀ ਪਤਾ ਕੁਝ ਬੰਦੂਕਾਂ ਲੈ ਕੇ ਆਏ, ਕੀ ਕਰਾਂਗੇ ਦੱਸ ਇਹਨਾਂ ਦੀ? ਨਹੀਂ ਆਪਣੇ ਹੀ ਸੀ ਜਿਨ੍ਹਾਂ ਨੇ ਮਾਰਿਆ? ਇਹਨਾਂ ਦੇ ਆਪਣੇ ਸੀ।
ਇਹਦੇ ਦਾਦੇ ਨੇ ਮਾਰਿਆ, ਜਿਉਣੇ ਦੇ ਪਿਓ ਨੇ ਮਾਰਿਆ? ਨਾ, ਹੂੰ ਜਿਉਣੇ ਦਾ ਸਾਂਢੂ ਸੀ ਜਿਹਨੇ ਮਾਰਿਆ। ਹੂੰ ਬਰਾਦਰ ਵੀ ਸੀ, ਬਰਾਦਰ ਭਰਾ ਵੀ ਸੀ। ਹੂੰ ਆਪਣੀ ਖਾੜੀ ਦਾ ਰਿਸ਼ਤਾ ਲਿਆ ਕੇ ਕਰਾਇਆ ਉਹਨੂੰ, ਹੂੰ ਆਪਣੀ ਖਾੜੀ ਦਾ ਰਿਸ਼ਤਾ ਕਰਾਇਆ ਹੂੰ ਉਹਨੇ। ਦੋ ਮਰਬੇ ਦਾ ਮੈਨੂੰ ਉਹਦਾ ਇੱਕੋ ਕਿਲਾ ਸੀ ਕਿ ਉਹਦੇ ਪਿੱਛੇ ਮਨਜ਼ੂਰੀ ਸੀ। ਹੂੰ ਪਿਛਲੀਆਂ ਮਨਜ਼ੂਰਾਂ 'ਚ? ਹਾਂ, ਉਹਦਾ ਇੱਕੋ ਕਿਲਾ ਸੀ ਨਾ, ਦੋ ਮਰਬੇ। ਨਹੀਂ, ਮਾਰਿਆ ਕਿੰਨੇ ਸੀ? ਉਹ ਦਾ ਸਾਕਰਾ ਦਾ ਹੂੰ ਮੁੜ ਕੇ ਬਨਵਾਸ ਆਦਮੀ ਹੈ, ਮੈਨੂੰ ਇਹ ਦੀ ਨਿਗਾਹ ਸੀ ਉਹ ਕੁੜੀ ਤੇ। ਅੱਛਾ। ਯਾਨੀ ਇਹਨਾਂ ਦਾ ਆਪਸ ਵਿੱਚ ਦੁੱਖ ਬਣ ਗਿਆ ਸਾਨੂੰ ਵਾਲਾ। ਹੂੰ ਉਹ ਨਮਰਾ ਸੀ, ਉਹ ਫਿਰ ਆਖਣਾ ਲੱਗਾ ਬਈ ਆਪਦੇ ਚਲੋ ਆਖਣਾ ਬਾਪੂ ਇਸ ਗੱਲ ਮੈਨੂੰ ਬਹੁਤ ਹੂੰ ਪਿੰਡੋਂ ਨਿਕਲ ਗਿਆ। ਉਹ ਜਾ ਕੇ ਕਰਮਾ ਕੇ ਸ੍ਰੀ ਸ਼ੰਕਰ ਦਾ ਲੱਗਾ ਹੋਇਆ ਸੀ ਨਮਰਾ। ਹੂੰ ਉਹ ਰਲ ਗਿਆ, ਕੁਮਾਰਾਂ ਦਾ ਚਰਨੀ ਰਲ ਗਿਆ, ਕਿ ਦੁੱਧ ਦਾ ਬੂਟਾ ਰਲ ਗਿਆ, ਚਾਰ ਬੰਦੇ ਰਲ ਗਏ। ਹੂੰ ਇਹਨਾਂ ਦੇ ਆਪ ਹੂੰ ਜੀ ਅੱਛਾ ਅੱਛਾ। ਗੁਰਦਾਰਾ ਮਾਰਦਾ ਇਹ ਵੀ ਮੁੰਡੇ ਭਾਈ ਸਾਂਭ ਸੁਣ ਕੇ ਤੇ ਗੋਲ ਦਾ ਰੱਖੇ ਸੀ। ਹੂੰ ਜਦੋਂ ਮੈਂ ਜਿਉਣਾ ਤੇ ਪੂਰਾ ਛੁੱਟ ਗਿਆ ਇਹਨੇ ਨਾ, ਹੂੰ ਉਹਨੂੰ ਮੇਰੇ ਰਾਤ ਦੀ ਜਿਹੜੀ ਆ ਭਾਈ ਆਪਣੀ ਮਾਨਾ ਸੰਭੋ। ਹੁਣ ਤਾਂ ਸਾਡੀ ਡਿਊਟੀ ਤੇ ਹੁਣ ਕਹਾਂ ਕੀ ਕਰ ਦੋ ਪਰ ਉੱਥੇ ਤਾਂ ਨਵਾਵਾ ਦੂਸਰੀ ਆ 40 ਮਰਬਾ ਨਹੀਂ ਜਿਹੜਾ ਹੋਣਾ ਅਜੇ ਤੱਕ ਕਾਨੂੰਨੀ ਬਣੀ ਆ। ਇਹ ਅਸੀਂ ਬਹੁਤ ਰਹੇ ਨਾ ਕਿ ਜੇ ਸਾਨੂੰ ਪੁੱਛਿਆ ਨਹੀਂ ਸੀ ਵੀ ਕਿੰਨੀ ਕਣਕ ਸਾਨੂੰ ਦੇ ਗਏ, ਉਹ ਕਿੰਨੀ ਦੇ ਗਏ। ਇਹਨਾਂ ਦਾ ਉਹ ਜਿਹਦੇ 'ਚ ਬਾਗ ਲੱਗਾ ਵਾ? ਨਹੀਂ ਨਹੀਂ, ਬਾਗ ਦਾ ਬਣਾ ਆ ਜਿਹੜਾ ਉਹਨਾਂ ਦੀ ਸੜਕ ਦੇ ਉੱਤੇ ਕਬਰਾਂ ਦੇ ਨਾਲ। ਹਾਂ ਕਬਰਾਂ ਦੇ ਇਸ ਬੰਦੇ ਨਹੀਂ ਮਰਬਾ ਸਾਹਿਬ ਇੱਧਰ ਜਾਂਦਾ ਕਬੀ ਸਾਈਡ ਤੇ। ਹਾਂ ਇਹ ਮਰਬਾ ਤੇ ਹੋਣਾ 40 ਮਰਬਾ। ਅੱਛਾ ਅੱਛਾ। ਸਾਨੂੰ ਕਦੇ ਨਹੀਂ ਸੀ ਪੁੱਛਿਆ ਵੀ ਕਿੰਨੇ ਦਾਣੇ ਤੁਹਾਨੂੰ ਦੇ ਚੱਲੇ ਹੋ, ਕਿੰਨੇ ਲੈ ਚੱਲੇ। ਇੱਕ ਮਿੰਟ ਆਪਾਂ ਆਵਾਜ਼ ਵੀ ਚੈੱਕ ਕਰ ਲਈਏ। ਵੀ ਮੈਨੂੰ ਮੈਸੇਜ ਆਇਆ ਵੀ ਆਵਾਜ਼ ਸਹੀ ਆਉਂਦੀ। ਅੱਛਾ, ਗੱਲ ਸੁਣਾਉਣ ਨੇ ਕਿੰਨੇ ਨੰਬਰ ਮਰਬਾ? 40 ਮਰਬਾ। 40 ਮਰਬਾ। ਥੋੜਾ ਜਿਹਾ ਨਾ ਉੱਚਾ ਬੋਲਿਓ, ਆਵਾਜ਼ ਥੋੜੀ ਜਿਹੀ ਘੱਟ ਆਉਂਦੀ ਹੈ। ਮੈਂ ਪੱਖਾ ਮਾੜਾ ਜਿਹਾ ਬੰਦ ਕਰ ਲਵਾਂ, ਪੱਖੇ ਦੀ ਆਵਾਜ਼। ਅੱਛਾ, ਇਹਨਾਂ ਦਾ ਤੁਸੀਂ ਦੱਸਣਾ ਮਰਬਾ 40 ਨੰਬਰ। ਇਹ 40 ਨੰਬਰ ਹੈ ਮਰਬਾ। ਤੇ ਤੁਸੀਂ ਹੁੰਦੇ ਹੋ? ਹਾਂਜੀ। ਅੱਛਾ, ਪਿੱਛੇ ਇਹ ਜਿਹੜੇ ਗਰੇਵਾਲ ਨੇ, ਹਾਂਜੀ। ਇੱਥੇ ਇਹਨਾਂ ਦੇ ਕਿੰਨੇ ਪਿੰਡ ਸੀ? ਆਪਣੇ ਲੈਲਪੁਰ ਤੋਂ ਸ਼ੁਰੂ ਹੋ ਜਾਈਏ ਤੇ। ਗਰੇਵਾਲੀ? ਹਾਂ 52 ਪਿੰਡ। 52? ਗਰੇਵਾਲੀ ਤੁਰੀ ਵੀ ਹੈ ਕਿਤੇ। ਹਾਂ। ਇੱਥੋਂ ਤੁਰ ਕੇ ਤੋਬੇ ਦੇ ਗਰੇਵਾਲੀ ਆ ਪਿੱਛੇ ਪਿੱਛੇ। ਅੱਛਾ, ਕਿੱਥੋਂ ਸ਼ੁਰੂ ਹੁੰਦੇ ਗਰੇਵਾਲਾਂ ਦੇ ਪਿੰਡ? ਕਿਤੇ ਕੁਝ ਸ਼ੁਰੂ ਹੋ ਜਾਂਦੇ ਆ। ਇੱਕ ਚੱਕ ਰਾਮਦਵਾਲੀ ਤੋਂ? ਹਾਂਜੀ, ਗਾ ਤੁਰੀ ਜਾਂਦੇ ਗਰੇਵਾਲੀ ਦੇ। ਹਾਂ ਹਾਂਜੀ, ਤੁਰੇ ਜਾਂਦੇ ਨੇ ਤੋੜਦੇ। ਇਹਦੇ ਤੇ ਝੰਗ ਬਰਾਂਚ ਤੇ ਪੈਂਦੇ ਹੋਣਗੇ? ਹਾਂਜੀ, ਝੰਗ ਬਰਾਂਚ ਤੇ ਨਾਲ ਨਾਲ ਤੁਰੇ ਝੰਗ ਬਰਾਂਚ ਹੀ ਪੈਂਦੇ ਹੋਣੇ ਆ। ਨਾਲ ਨਾਲ ਤੁਰੇ ਜਾਂਦੇ ਨੇ ਤੋੜ। ਅੰਨੇ ਲੋਕੇ ਤੱਕ ਸਭ ਗਰੇਵਾਲੀ ਆ। ਅੱਛਾ ਅੱਛਾ। ਹਾਂਜੀ, ਇਹਨਾਂ ਦੇ 52 ਪਿੰਡ ਪੈਂਦੇ ਸੀ। 52 ਪਿੰਡ ਸੀ ਗਰੇਵਾਲੀ। ਮੁੱਲਾਪੁਰ ਵੀ? ਹਾਂ ਹਾਂ, ਅਗਲਾ ਮੁੱਲਾਪੁਰ ਵੀ ਇਹਨਾਂ ਦਾ ਹੀ ਆ। ਉਹ ਵੀ ਗਰੇਵਾਲੀ ਸੀ ਉੱਥੇ? ਹਾਂ, ਗਰੇਵਾਲੀ ਨੇ। ਥੋੜਾ ਲਾਗੇ ਕੁਰਸੀ ਕਰ ਲਓ ਥੋੜੀ ਜਿਹੀ। ਉਹ ਵੀ ਗਰੇਵਾਲੀ ਨੇ। ਜੋਧਾਂ ਦੇ ਵੀ ਗੋਰੇਵਾਲ ਨੇ, ਰਤਨਾ ਦੇ ਵੀ ਲੋਕ ਗਰੇਵਾਲ ਨੇ ਜੀ। ਸਰਦਾਰ ਵੀ ਗਰੇਵਾਲਾਂ ਦਾ, ਚੌਂਟ ਵੀ ਗਰੇਵਾਲਾਂ ਦਾ, 70 ਮਨਸੂਰਾਂ ਵੀ ਗਰੇਵਾਲਾਂ ਦਾ। ਹਾਂਜੀ, ਅਗਲਾ ਤਾਂ ਉਹ ਵੀ ਗਰੇਵਾਲ। ਕਾਹਦੇ ਗਲਾਲੀਪੁਰ ਉਹ ਵੀ ਗਰੇਵਾਲ। ਗਲਾਲੀਪੁਰ ਵੀ? ਹਾਂਜੀ। ਇਹ ਬੜੇ ਦੂਰ ਤੱਕ ਟੋਭੇ ਤੱਕ ਜਾਂਦੇ ਨੇ? ਹਾਂਜੀ, ਟੋਭੇ ਤੱਕ ਜਾਂਦੇ ਨੇ। ਹੁਣ ਦੱਸਿਓ ਜੀ ਆਵਾਜ਼ ਦਾ। ਆਵਾਜ਼ ਅਸੀਂ ਸੈਟਿੰਗ ਕਰਨ ਦੇ ਲਾਗੇ ਬਜ਼ੁਰਗਾਂ ਨੂੰ। ਆ ਮੋਬਾਈਲ ਤੋਂ ਅਸੀਂ ਲਾਈਵ ਕਰਨ ਦੇ ਹਾਂ ਤੇ ਉਹ ਆਵਾਜ਼ ਥੋੜੀ ਜਿਹੀ ਡਿਸਟਰਬ ਸੀ। ਅੱਛਾ, ਇਹ ਦੱਸੋ ਵੀ ਇੱਥੇ ਜਦੋਂ 52 ਪਿੰਡ ਸੀ ਉੱਥੇ ਬਿਠਾਏ ਸਰਦਾਰਾਂ ਦੇ, ਤੇ ਉਰਾ ਫਿਰ ਸੇਮ ਤੋਰਾ ਜਿਵੇਂ ਅਸੀਂ ਆ ਕੇ ਬੈਠੇ ਸਾਂ, ਹਾਂ, ਸਾਡੇ ਇੱਥੇ ਫਿਰ ਸੇਮ ਤੋਰਾ ਮੁਸਲਮਾਨਾਂ ਦੇ ਪਿੰਡ ਸੀ? ਹਾਂ, ਇਹ ਮੁਸਲਮਾਨਾਂ ਦੇ ਪਿੰਡ ਆਬਾਦ ਕਰ ਜਿੰਨੇ ਵੀ ਜਿੰਨਾ ਵੀ ਜਿਹੜੇ ਉਧਰੋਂ ਆਏ? ਉਦੋਂ ਹੀ ਆਏ, ਸਭ ਦੁਨੀਆ ਦਾ ਬਾਰ ਵੱਜੀ ਆ। 12 ਵਜੇ ਤੇ ਉਹਦੇ ਆ ਕੇ ਪਿੰਡ ਜਿਹੜੇ ਸੀ ਨਾ ਰਾਮਦਵਾਲੀ ਸਾਰੀ ਫੈਂ ਚੱਲ ਪਈ ਨਾਲ ਨਾਲ। ਪੂਰਾ ਮਾਝਾ ਹੋ ਗਿਆ, ਪਰਾ ਜੰਗਲੀ ਹੋ ਗਏ, ਸੈਂਟਰ 'ਚ ਇਹ ਲੁਧਿਆਣੇ ਦੇ ਲੋਕ ਹੋ ਗਏ। ਕਿਉਂਕਿ ਸ਼ਰੀਫਾਨਾਪਨ ਰੱਖਦੇ ਤੇ ਮਾਝੇ ਦੇ ਲੋਕ ਤੱਕ ਰੱਖਦੇ ਨੇ ਅੱਗੇ ਜੀ। ਨਸਰਾਣਾ ਪਰਾਂ ਵੀ ਮਾਝਾ ਸੀ, ਬਾਠਾ ਮੁੰਡਾ ਪਿੰਡ ਬੋੜੇ ਵਾਲੇ ਮਾਝਾ ਸੀ। ਹਾਂਜੀ, ਟੋਟੀਆਂ ਸਿੱਧ ਮੈਂ ਮਾਝਾ ਸੀ ਨਾਲ ਨਾਲ ਜਾਂਦਾ। ਅੱਛਾ। ਹਾਂ, ਵੱਡੀ ਨਹਿਰ ਨਾਲ ਨਾਲ ਮਾਝਾ ਕੱਢਿਆ ਸੀ ਉਹਨਾਂ ਨੇ, ਗਵਰਨਮੈਂਟ ਨੇ, ਜਾਣੀ ਸੈਂਟਰ 'ਚ ਸੀ। ਅੱਛਾ। ਲੁਧਿਆਣੇ ਲੋਕ ਸ਼ਰੀਫਾਨਾਪਨ ਰੱਖਦੇ ਸੀ ਤੇ ਜਿਹੜੇ ਇਹ ਲੋਕ ਮਾਝੇ ਦੇ ਨੇ ਰੱਖਦੇ ਨੇ। ਤੇ ਤੁਸੀਂ ਕਿੰਨੇ ਘਰ ਮੁਸਲਮਾਨਾਂ ਦੇ ਕਿੰਨੇ ਘਰ ਸੀ ਮਨਸੂਰਾਂ 'ਚ ਇੱਥੇ? ਘਰ ਜੀ ਇੱਥੇ ਸਾਡੇ 3 4 5 6 7 8 9 10 ਘਰ ਸੀ।
10 ਘਰ ਸੀ। ਹਾਂ ਅੱਛਾ, ਤੇ ਇਹ ਕਿਹੜੇ ਕਿਹੜੇ ਸੀ ਵਿੱਚ? ਸਾਰੇ ਕਸਬੇਦਾਰਾਂ ਦੇ ਘਰ ਸੀ? ਸਾਰੇ ਕਸਬੇਦਾਰਾਂ ਦੇ ਹੋਣੇ? ਹਾਂ ਕਮੀਆਂ ਦੇ ਸੀ ਸਾਰੇ, ਹੂੰ। ਲਾਗੀਆਂ ਦੇ ਹੀ ਘਰ ਸੀ ਸਾਰੇ। ਅੱਛਾ, ਉਹਨਾਂ ਦੇ ਨਾਲ ਵੀ 47 ਜੀ ਕੋਈ ਕਸਬੇਦਾਰਾਂ ਦਾ ਘਰ ਗਿਆ ਵੀ ਨਾਲ, ਕਿ ਸਾਰੇ ਇੱਥੇ ਰਹਿ ਗਏ? ਕੋਈ ਨਹੀਂ। ਸਾਰੇ ਇੱਥੇ ਰਹਿ ਪਏ? ਹਾਂ, ਉਹ ਜਿਹੜੇ ਲੋਕ ਸੀ ਨਾ ਹਾਂ ਉਹ ਸਮਝ ਦੇ ਹਿੰਦੂ ਤਰਖਾਨ ਲੋਹਾਰ ਹਾਂ ਉਹ ਚਲੇ ਗਏ। ਹੂੰ ਜਿਹੜੇ ਦੂਏ ਲੋਕ ਮੁਸਲਮਾਨਾਂ ਨੂੰ ਉਹ ਵੀ ਲੋੜ ਸੀ ਜਾਣ ਦੀ। ਹੂੰ ਜਦੋਂ ਵੰਡੀ ਪੈ ਗਈ ਹਿੰਦੂ ਮੁਸਲਮਾਨ ਦੀ, ਤੇ ਜਾਣ ਦੀ ਕਿਹੜੀ ਲੋੜ ਸੀ? ਹੂੰ ਰੜੀ ਦੁਨੀਆ ਉਦੋਂ ਬੈਠੀ ਸੀ, ਉਦੋਂ ਵੰਡ ਨਹੀਂ ਸੀ, ਪੁੱਛੇ ਨਹੀਂ, ਹੂੰ ਹਰ ਇੱਕ ਨੂੰ ਮਿਲਦੇ ਸੀ ਚੰਦਰ ਨੂੰ। ਹੂੰ ਹੁਣ ਵੰਡ ਹੋ ਗਈ ਲੰਮੀ, ਹਿੰਦੂ ਮੁਸਲਮਾਨ ਦੀ ਜਦੋਂ ਵੰਡ ਹੋ ਗਈ ਫਿਰ ਤਾਂ ਆਪਣੀ ਜਗ੍ਹਾ ਤੇ ਗੱਲ ਨਾ। ਅੱਛਾ, ਨਹੀਂ ਪਹਿਲੋਂ ਕੋਈ ਇੱਥਾਂ ਦਾ ਰੌਲਾ ਰਾਮ ਰੌਲਾ ਹੈਗਾ ਸੀ ਵੀ ਹਿੰਦੂ ਮੁਸਲਮਾਨ ਸਿੱਖਾਂ ਦਾ? ਕੋਈ ਰਾਮ ਰੌਲਾ ਨਹੀਂ ਸੀ, ਅੱਛਾ। ਕੋਈ ਨਹੀਂ ਸੀ ਪੁੱਛਦੇ ਉਦੋਂ। ਹਾਂ ਆਹੋ ਮੁਸਲਮਾਨ ਆ ਉਹ ਚੱਲ ਚੰਗਾ, ਅੱਛਾ ਬਹਿ ਜਾ ਮੰਜੀ ਤੇ ਜਾ ਰਿਹਾ, ਹਾਂ ਤੂੰ ਭਾਈ ਸਿੱਖਾਂ ਸੀ ਬਹਿ ਜਾ ਯਾਰ ਇੱਥੇ ਮੰਜੀ ਤੇ। ਕੋਈ ਦੁੱਖ ਨਾ ਕੋਈ ਰਾਮ ਰੌਲਾ ਨਾ। ਸਿੱਖਾਂ ਦਾ ਤਾਂ ਬਹੁਤਾ ਪਿਆਰ ਸੀ ਮੁਸਲਮਾਨਾਂ ਨਾਲ। ਹਾਂ ਇਹ ਤਾਂ ਖੱਤਰੀਆਂ ਨੇ ਪੱਗਾ ਦਿੱਤਾ। ਅੱਛਾ। ਹਾਂਜੀ, ਸਿੱਖ ਢਿੱਲੋਂ ਸਿੱਖ ਨਹੀਂ ਗਏ, ਹਾਂ ਸੰਧੂ ਨਹੀਂ ਗਏ ਸਿੱਖ, ਹਾਂ ਗਿੱਲ ਨਹੀਂ ਗਏ ਸਿੱਖ, ਇਹ ਤਾਂ ਬਰਾਦਰ ਰਲਦੀ ਹੈ ਸਿੱਖਾਂ ਦੀ ਤੇ। ਹਾਂ ਉਹ ਹੁਣ ਤਾਂ ਹੀ ਪਿੱਟਦੇ ਵਾ ਕੁੜੀ ਦੀਆਂ ਕਸਮਾਂ, ਤਾਂ ਸਾਡੀ ਬਰਾਦਰ ਮਰਵਾਦੀ ਤੂੰ ਕੁੱਤਿਆ ਵਾ, ਤਾਂ ਹੀ ਪੈਂਦੇ ਨੇ ਭੱਜ ਭੱਜ ਕੇ ਉਹਦੀ ਨੂੰ। ਵੇ ਤਾਂ ਸਾਡੀ ਬਰਾਦਰ ਦਾ ਨੁਕਸਾਨ ਕਰਾਦਾ ਤੂੰ। ਅੱਛਾ ਅੱਛਾ, ਇਹ ਦੱਸੋ ਬਜ਼ੁਰਗੋ, ਆਪਣਾ ਜਦੋਂ ਹੋ ਗਈ ਸੀ ਅਜਾੜੇ ਪਏ ਸੀ, ਤੁਸੀਂ ਦੱਸਦੇ ਵੀ ਵਾਈ ਵੂਈ ਕਰਦੇ ਸੋ ਇਹਨਾਂ ਗਰੇਵਾਲਾਂ ਦੀ? ਹਾਂ ਨਿਜ਼ਾਮ ਨਜ਼ੂਮ ਤੇ ਇਹਨਾਂ ਦਾ ਚੰਗਾ ਸੀ ਵੀ ਜ਼ਮੀਨ ਭਾਂਡਾ, ਤੇ ਕਿਵੇਂ ਜਿਹੜੇ ਕਸਬੇਦਾਰਾਂ ਦੇ ਘਰ ਸੀ ਉਹਨਾਂ ਦੀ ਲੋੜ ਲੂੜ ਪੂਰੀ ਕਰ ਦਿੰਦੇ ਇਹ ਮੁਸਲਮਾਨਾਂ ਦੀ? ਲੋੜ ਇਹ ਪੁੱਤ ਐਸੀ ਪੂਰੀ ਕਰਦੇ ਸੀ ਨਾ, ਹਾਂ ਐਸੀ ਪੂਰੀ ਕਰਦੇ ਸੀ। ਚਲਿਆ ਗਿਆ ਗਰੀਬ ਆਦਮੀ, ਚੌਧਰੀ ਮੇਰੇ ਦਾਣੇ ਹੈ ਨਹੀਂ ਸਰਦਾਰ ਜੀ, ਉਹ ਲੈ ਉਹ ਜਾ ਚੌਧਰੀ ਦਾਣਿਆਂ ਤੇ ਥੋੜਾ ਨਾ ਆ ਲੈ ਜਾ 2 ਬੋਰੀਆਂ ਚੱਕ ਕੇ, ਹੂੰ 2 ਬੋਰੀਆਂ ਲੈ ਜਾ, 2 ਮਹੀਨੇ ਲੰਘਦੇ ਜਾਣਗੇ। ਹੂੰ ਗੁੜ ਚਾਹੀਦਾ ਤਾਂ ਵੀ ਲੈ ਪਿਆ ਉੱਥੇ ਅੰਦਰ ਇੱਕ ਬੋਰੀ ਲੈ ਜਾ। ਹੂੰ ਦਾਣਿਆਂ ਦੇ ਪੈਸੇ ਉਤੋਂ ਮੰਗ ਲੈਣੇ ਆ ਕਿਤੇ, ਹੂੰ ਗੁੜ ਦੇ ਮੰਗਣੇ ਹੀ ਨਹੀਂ। ਹੂੰ ਤੂੰ ਚੱਲ ਹੋਇਆ ਜਿਹੜਾ ਗਰੀਬ ਸੀ ਖਾ ਗਿਆ ਗੁੜ, ਤੇਰਾ ਮੁੱਕ ਚੱਲਿਆ, ਹੂੰ ਹੋਰ ਕੱਢ ਲਾਂਗੇ ਉੱਥੋਂ। ਨਵਾਬ ਆਦਮੀ ਸੀ ਉਹ ਤੋਂ, ਨਵਾਬ। ਹਾਂਜੀ ਅੱਛਾ, ਇੱਥੇ ਜਿਹੜਾ ਫਿਰ ਜਿਸ ਤਰ੍ਹਾਂ ਅਸੀਂ ਸਾਂ ਵੀ ਸੇਮ ਦਾ, ਮੈਂ ਦੱਸਦਾ ਜਾਵਾਂ ਇਸ ਪਿੰਡ ਦੇ ਬਿਲਕੁਲ ਨਾਲ ਹੀ ਮੇਰਾ ਪਿੰਡ ਹੈ। ਅਸੀਂ ਮੁਸਲਮਾਨਾਂ ਦੇ ਘਰ ਸੀ, ਇਹ ਸਾਰੇ ਜਿਹੜੇ ਸੂਬਿਆਂ ਉਰਾ ਸੇਮ ਉਰਾ, ਇਹਨਾਂ ਆਪਸ ਦੇ ਵਿੱਚ ਇਹਨਾਂ ਦਾ ਕਿਵੇਂ ਸੀ? ਲੜਾਈ ਝਗੜਾ ਤਾਂ ਨਹੀਂ ਹੁੰਦਾ ਇਹਨਾਂ ਦਾ ਮਾਝੇ ਵਾਲਿਆਂ ਦਾ ਤੇ ਅੰਮ੍ਰਿਤਸਰੀਆਂ ਦਾ? ਨਾ 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 ਇਹ ਨਹੀਂ ਸੀ ਲੜਦੇ। ਛਿਆਲਿਆਂ ਨਾਲ ਲੜਦੇ ਨਹੀਂ ਸੀ, ਢਿੱਲੋਆਂ ਨਾਲ ਉਹ ਲੜਦੇ ਨਹੀਂ ਸੀ। ਮੁਨਸ਼ੀ ਨੂਰ ਦੇ ਵੀ ਸੀ ਨਾ, ਹੂੰ ਅੱਲਾ ਨੂੰ ਬਖਸ਼ਦੇ ਸੀ, ਗੁਰੇ ਦੇਖ ਕੇ ਪਿਆ ਲੱਖ ਲੱਖ ਵਾਰ ਅੱਲਾ ਹੂੰ ਅਜੇ ਮੁੰਡਾ ਹੀ ਸੀ ਇਹ। ਹੂੰ ਆ 7 ਚੱਕੀਆਂ ਲੋਕਾਂ ਨੂੰ ਪੈਂਦੇ ਸੀ, ਉਹ ਕੁੱਲੇ ਕੱਲੇ ਉਹਨਾਂ ਨੂੰ, ਹੂੰ ਕੁਗਲੇ ਘਰ ਉਹਨਾਂ ਨੂੰ ਪੈ ਜਾਂਦੇ ਸੀ, ਹੂੰ ਇਹਨਾਂ ਨੂੰ ਪੈ ਜਾਂਦੇ ਸੀ। ਉਹ ਮੇਰਾ ਕੁੜੀ ਝੋਦਾ ਫਸਣਾ ਮਧਾਰਦਾ ਵੱਡਾ ਟਬਲਾ ਗਾਲਾਂ ਨਹੀਂ ਕਰਨੀਆਂ ਬਹੁਤੀਆਂ, ਐ ਪੈਂਦੇ ਸੀ। ਚੱਲਣ ਨਹੀਂ ਆ। ਤੇ ਮੁਨਸ਼ੀ ਨੂਰ ਦਾ ਵੀ ਸੀ ਨਾ ਜਿਹੜਾ ਹਾਂ ਮੁੰਡਾ ਸੀ ਅਜੇ, ਅੱਛਾ। ਅੱਜ ਜਿਵੇਂ ਤੁਸੀਂ ਹੋ, ਹੂੰ ਅਸੀਂ ਬਚਪਨ ਸੀ ਜਿਵੇਂ ਤੁਸੀਂ ਹੋ ਜਾਂਦੇ ਸੀ, ਹੂੰ ਉਦੋਂ ਨਾ ਪਤਾ ਕੀ ਕਹਿਣਾ, ਹੂੰ ਉਹ ਜੈਰਾ ਮਾਂ, ਹਾਂ ਬਾਪੂ, ਉਹ ਮੁੰਡੇ ਨੇ ਆਉਣਾ ਇੱਥੇ ਨੂਰ ਨਬੀ ਨੇ, ਹੂੰ ਉਹ ਮੁੰਡਾ ਚੰਗਾ ਪੁੱਤ, ਉਹਨੂੰ ਮੋੜਿਓ ਨਾ ਕਿਸੇ ਗੱਲ ਤੋਂ, ਅਸੀਂ ਉਹ ਮੱਕੀ ਚ ਰੰਬੀ ਫੇਰ ਦਈਏ, ਉਹ ਮੁੰਡੇ ਨੇ ਆਉਣਾ, ਉਹਨੂੰ ਮੋੜਿਓ ਨਾ। ਹੂੰ ਅੱਛਾ ਇਸ ਬੰਦੇ ਨੂੰ ਬੰਦੇ ਨਹੀਂ ਸੀ ਮੋੜਦੇ। ਅੱਛਾ, ਆਪਣਾ ਮੇਲਾ ਲੱਗਦਾ ਹੁੰਦਾ ਸੀ, ਮੇਰਾ ਦਾਦਾ ਮੈਨੂੰ ਦੱਸਦਾ ਹੁੰਦਾ ਸੀ, ਉਮਰ ਹਜ਼ਾਰ ਨੰਬਰਦਾਰ ਦਾਦਾ ਜੀ ਮੇਰੇ ਦੱਸਦੇ ਹੁੰਦੇ ਵੀ ਇਹ ਅਮਰੀਕਾ ਸੀ ਹੋਣੀ ਹੁੰਦੇ ਸੀ ਮੁੱਲਾਂਪੁਰ ਦੇ ਵਿੱਚ। ਹਾਂ, ਉਹ ਮੇਲਾ ਵੇਖਣ ਆਉਂਦੇ ਹੁੰਦੇ ਸੀ। ਹਾਂ ਮੇਲਾ ਇੱਥੇ ਸਾਡੇ ਪਿੰਡ ਵੀ ਮੇਲਾ ਲੱਗਦਾ ਹੁੰਦਾ। ਹਾਂ ਅਮਰੀਕ ਸਿੰਘ ਸੀ ਮੁੱਲਾਂਪੁਰੀਆ, ਹਾਂ ਤੇ ਭਤੀਜਾ ਸੀ ਉਹਦਾ, ਸ਼ਾਮੀ ਦਾ ਮੁੰਡਾ ਸੀ ਜੈਲਾ। ਹਾਂ, ਛਾਂਗੇ ਦਾ ਮੁੰਡਾ ਜੈਲਾ। ਹਾਂ ਸ਼ਾਮੀ ਦਾ ਮੁੰਡਾ ਜੈਲਾ ਸੀ। ਇਹ ਇਸ ਮੁੱਲਾਂਪੁਰ, ਇਹਨਾਂ ਦੀ ਉਸ ਮੁੱਲਾਂਪੁਰ ਵੀ ਰਿਸ਼ਤੇਦਾਰੀ ਸੀ ਉਹ ਪਰਲੇ ਵੀ। ਤੇ ਹੋਣੀ ਆ ਉੱਥੇ ਵੀ। ਨਹੀਂ, ਉਹ ਜਿਹੜਾ ਸੁਧਾਰ ਦੇ ਲਾਗੇ ਮੁੱਲਾਂਪੁਰ, ਆਹੋ ਉੱਥੇ ਵੀ ਹੋਣੀ ਆ ਇਹਨਾਂ ਦੀ ਰਿਸ਼ਤੇਦਾਰੀ। ਰਿਸ਼ਤੇਦਾਰ ਨਹੀਂ ਬਰਾਦਰ ਹੋਣੀ ਆ ਉੱਥੇ। ਹਾਂ ਬਰਾਦਰ, ਬਰਾਦਰ ਆ ਉੱਥੇ ਮੁੱਲਾਂਪੁਰ, ਰਿਸ਼ਤੇਦਾਰ ਨਹੀਂ ਬਰਾਦਰ ਆ। ਹਾਂ ਹਾਂਜੀ। ਅੱਛਾ ਬਾਬਾ ਜੀ, ਇਹ ਦੱਸੋ ਵੀ ਇਹਦੇ ਵਿੱਚ ਲੜਾਈਆਂ ਝਗੜਿਆਂ ਦੀ ਗੱਲ ਤੇ ਚਲੋ ਆਪਾਂ ਤੁਹਾਡਾ ਕਰਨ ਡਏ ਹਾਂ ਵੀ ਉਧਰੋਂ ਉੱਠ ਕੇ ਆਏ ਸੀ, ਪਰ ਆਪਾਂ ਨਹਿਰ ਪੈ ਜਾਂਦੀ, ਜੰਗਲੀ ਪੈਂਦੀ, ਇਹ ਅੰਗਰੇਜ਼ ਨੇ ਸਕੀਮ ਦੇ ਨਾਲ ਲਿਆ ਕੇ ਬਿਠਾਏ ਵੀ ਇਹਦਾ ਤਗੜੇ ਆ, ਜੰਗਲੀ ਤੰਗ ਨਾ ਕਰਨ, ਹਾਂਜੀ ਹਾਂਜੀ ਜੰਗ ਚ ਨਿਬੜ ਲਏ, ਇਸ ਤਰ੍ਹਾਂ ਹੀ ਆ? ਬਿਲਕੁਲ ਬਿਲਕੁਲ ਇਹ ਬਿਲਕੁਲ ਦਰੁਸਤ ਆ। ਹਾਂ ਕਿਉਂ ਜਿਹੜੇ ਜੰਗਲੀ ਲੋਕ ਨੇ ਚੋਰ ਚੱਕੇ ਲੋਕ ਨੇ, ਇਹ ਚੋਰ ਚੱਕੇ ਨਹੀਂ, ਮਾਝਾ ਇਹਨਾਂ ਨਾਲ ਵੱਟੇ ਹਾੜ ਸਕਦਾ ਇਹਨਾਂ ਨਹੀਂ, ਚੋਰ ਚੱਕੇ ਨਹੀਂ, ਜਰਾ ਭੈੜੇ ਸਨ। ਹੁਣ ਸਾਰੀ ਚੱਲਣ ਡਈ ਵੀਡੀਓ। ਚੋਰ ਚੱਕੇ ਸੀ ਯਾਰ, ਬਹੁਤ ਭੈੜੇ ਪੂਰੇ ਕਾਹਨੂੰ ਸੀ। ਭੈੜੇ ਤਾਂ ਸਾਡੇ ਲੋਕ ਜਾਬਰ ਨੇ, ਡੰਡਾ ਮਾਰੂ ਸਾਡੇ ਲੋਕ ਜਾਬਰ ਨੇ ਜੰਗਲੀਆਂ ਨੂੰ। ਅੱਛਾ। ਹਾਂ ਮਗਰ ਉਹ ਚੋਰ ਚੱਕੇ ਨੇ, ਚੋਰੀ ਰਾਤ ਕਰ ਰਹੇ ਨੇ, ਉਹ ਡੰਡਾ ਮਾਰੂ ਤੇ ਜਿਹੜੇ ਲੋਕ ਸਾਡੇ ਕੁੱਦ ਕੇ ਪੈਂਦੇ ਨੇ ਨਾ, ਖੜੇ ਕੰਬੀ ਜਾਂਦੇ ਨੇ, ਉਹ ਨਾ ਠੀਕ ਹੈ ਮੈਂ ਮਰਿੰਦਾ ਹੀ ਨਹੀਂ ਹੈ। ਹਾਂ, ਮਰਿੰਦਾ ਪਿਆ।
ਖੜੇ ਕੰਮ ਅੱਛਾ ਵੀ ਇਸ ਦਾ ਇਹ ਨਹਿਰ ਦਾ ਇਸ ਦਾ ਕਿਹੜਾ ਹੁੰਦਾ ਸੀ ਉਦੋਂ ਫਿਰ ਚੌਧਰੀ ਵੱਡਾ ਜਿਹੜਾ ਗਿਣਿਆ ਜਾਂਦਾ ਹੈ ਮੁੱਲਾਂਪੁਰ ਵਾਲਾ ਪਤਾ ਨਹੀਂ ਮੁੱਲਾ ਪੁਰਾਣਾ ਨਹੀਂ ਚੌਧਰੀ ਵੱਡਾ ਚੌਧਰੀ ਵੱਡਾ ਸੀ ਭੋੜਾ ਦੀ ਹਾਂ ਭੋਇਆ ਦੀ ਆ ਸਫੈਦ ਬੋਸ਼ ਹਾਂ ਕੀ ਨਾਮ ਉਹਦਾ ਬਾਬਾ ਅਹਿਮਦ ਖਾਨ ਸਫੈਦ ਬੋਸ਼ ਬਾਬਾ ਅਹਿਮਦ ਬਖਸ਼ ਸਫੈਦ ਬੋਸ਼ ਅੱਜ ਜਾਂ ਉਹਦਾ ਨਾਮ ਲੈਂਦੇ ਹੁੰਦੇ ਸੀ ਸਰਦਾਰਾਂ ਚ ਮੁੱਲਾਂਪੁਰ ਵਾਲੇ ਦਾ ਛਾਂਗਾ ਸੀ ਉਹਦਾ ਹਾਂ ਮੁੱਲਾਂਪੁਰ ਵਾਲੇ ਦਾ ਅਮਰੀਕ ਸਿੰਘ ਸ਼ਾਂਗਾ ਦਾ ਵਿਚਾਰਾ ਮਰ ਗਿਆ ਸੀ ਸ਼ਾਂਗਾ ਮਰ ਗਿਆ ਸੀ ਪਹਿਲਾਂ ਹੀ ਜੈਲਾ ਫਿਰ ਅਮਰੀਕ ਸਿੰਘ ਨੇ ਪਾਲਿਆ ਅਮਰੀਕ ਸਿੰਘ ਉਸ ਵੇਲੇ ਵਿਆਹ ਹੋਇਆ ਨਹੀਂ ਸੀ ਅਮਰੀਕ ਸਿੰਘ ਨੇ ਪਾਲਿਆ ਫਿਰ ਜੈਲਾ ਤਾਂ ਹੋ ਗਿਆ ਜੈਲੇ ਨੇ ਕੁੜੀ ਲਿਆਉਣੀ ਪਛਾਣ ਮੂੰਹ ਕਰਕੇ ਕੁੜੀ ਭਜਾ ਨਹੀਂ ਕਹਿਣਾ ਜੈਲਾ ਆ ਜਾਂਦਾ ਬੋਲ ਦੇ ਲਿਆਉਣਾ ਕੁੜੀ ਦਾ 5-5000 ਦਾ ਜੋ ਬੋਲ ਦੇ ਭਜਾਉਣੇ ਇੱਕੋ ਹੀ ਸਿਆੜ ਲਿਆਉਣਾ ਲਹਿੰਦੇ ਪਾਸੇ ਮਰਬੇ ਜੋੜਦੇ ਨੇ ਉੱਥੋਂ ਭਜਾਉਣੇ ਡੇਰੇ ਲਿਆਉਣੇ ਜੈਲਾ ਆ ਜਾਂਦਾ ਉਹਦੇ ਜਵਾਨ ਚ ਆਈ ਗੱਲ ਰਹੀ ਜੈਲਾ ਆ ਜਾਂਦਾ ਜੈਲਾ ਆ ਜਾਂਦਾ ਜੈਲਾ ਆ ਜਾਂਦਾ ਪਰ ਇਹਦਾ ਮੋਰੀ ਸੀ ਅਮਰ ਸਿੰਘ ਲਹਿਣਾ ਵਾਲਾ ਲੈਣਾ ਵਾਲਾ ਅੰਬਰ ਸਿੰਘ 58 ਜਿੰਬੇ ਲੈਣਾ ਹਾਂ ਜਨਾ ਆਦਮੀ ਸੀ 100 ਬੰਦਾ ਵੀ ਪਰੇ ਦਾ ਬੈਠਾ ਨਾ ਹਾਂ ਅਮਰ ਸਿੰਘ ਕਿਵੇਂ ਮੁੱਕਣੀ ਹੈ ਇਹ ਉਹ ਭਾਈ ਜਿਵੇਂ ਚੰਗੀ ਲੱਗਦੀ ਹੈ ਮਕਾ ਲਓ ਮੈਂ ਤਾਂ ਕਹਿੰਦਾ ਐਂ ਕਰ ਲਓ ਸਾਰੇ ਸੌਖੇ ਰਹਿ ਜਾਂਦੇ ਬਹੁਤ ਜਨਾ ਆਦਮੀ ਸੀ ਅਭੀ ਉਹ ਪਰਿਆ ਪਰਿਆ ਉਹਦੇ ਕੋ ਬਹੁਤੀ ਲੱਗਦੀ ਸਾਡੇ ਪਿੰਡੋਂ ਭਰਾਈ ਦੀ ਕੁੜੀ ਮੰਗਦੇ ਇੱਥੇ ਮਨਸੂਰਾ ਤੋਂ ਲੈਣਾ ਚ ਲੈ ਲਓ ਉਹਨਾਂ ਦਾ 2 ਮਰਬੇ ਜ਼ਮੀਨ ਇੱਕ ਤਾਂ ਵੇਚ-ਵਾਜ ਕੇ ਚਲੇ ਗਏ ਇੱਕ ਦੀ ਹੈਗੀ ਹੈ ਦੇਖੀ ਉਹ ਕੁੰਦਨ ਤੇ ਫਜ਼ਲ 2 ਭਰਾ ਕਾਲੂ ਤੇ ਕੁੰਦਨ 2 ਭਰਾ ਸੀ 2 ਨੂੰ ਮਰਬਾ ਮਿਲ ਗਿਆ ਕੁੜੀ ਮੰਗਤੀ ਕਾਲੂ ਦੇ ਮੁੰਡੇ ਨੂੰ ਉਹ ਕਾਲੂ ਕਹਿੰਦਾ ਕਿ ਯਾਰ ਖੱਲਣ ਵਾਲਿਆਂ ਪੜਾਈਆਂ ਨਾਲ ਵਾਹ ਪੈ ਗਿਆ ਕਹਿੰਦੀ ਕੀ ਕਰਨਗੇ ਸਾਡੇ ਪਹਿਲਾਂ ਮਿਸਰੀ ਨਾਈ ਸੀ ਉੱਥੇ ਸੁਣਦਾ ਸੀ ਉਹਨੇ ਆ ਕੇ ਬਖਸ਼ੀਸ਼ ਕਰ ਕੀਤੀ ਯਾਰ ਕਹਿੰਦਾ ਆਹ ਕਰ ਕੀਤੀ ਆ ਭਰਾਈ ਨੇ ਬਾਹਰ ਗੇਟ ਦੇ ਦਿਨ ਸੀ ਕਹਿੰਦਾ ਤੂੰ ਆਇਆ ਥੱਕਿਆ ਕਰੀ ਜਾ ਗੱਲ ਤੂੰ ਬਾਬਾ ਕਰੀ ਜਾ ਅੱਛਾ ਮੈਂ ਆ ਬੰਦ ਪਕੜਾ ਗਿਆ ਤੂੰ ਆਇਆ ਥੱਕਿਆ ਤੂੰ ਵਜਾ ਮੈਂ ਤੈਨੂੰ ਪਾਣੀ ਤਾਂ ਨਹੀਂ ਲਿਆਵਾਂ ਅੱਛਾ ਪਾਣੀ ਤਾਂ ਨਹੀਂ ਲੈਣ ਗਿਆ ਤੇ ਪਿੰਡੋਂ ਜਾ ਕੇ ਨਾ ਉਹਦੇ ਲਈ ਦੁੱਧ ਦੱਧ ਵੀ ਲਿਆ ਆ ਸਿਰ ਪੱਕੀ ਸਰੋਂ ਬੰਨ ਲੈਂਦੀ ਚਾਦਰ ਦੇ ਪੱਲੇ ਕਹਿੰਦਾ ਥੱਕਿਆ ਆ ਹੁਣ ਆਪ ਨਾ ਜਾ ਘੋੜੀ ਲੈ ਜਾ ਅੱਛਾ ਅਜੇ ਉਹ ਖੇਡਦੇ ਹੋਣੇ ਚੌਂਪੜ ਉੱਥੇ 2 ਤਾਂ ਵੱਜੇ ਨੇ 4 ਵਜੇ ਪੱਟੇ ਪਾਉਣੇ ਮਾਲ ਨੂੰ ਆ ਕਹਿੰਦਾ ਜਾ ਕੇ ਅੰਮ੍ਰਿਤਸਰ ਦੀ ਝੋਲੀ 'ਚ ਰੱਖ ਲਈ ਵੀ ਇੰਨੀ ਜੰਜ ਚਾਹੀਦੀ ਹੈ ਇੰਨੇ ਰਸ ਚਾਹੀਦੇ ਨੇ ਸਾਨੂੰ ਇੰਨੇ ਪੌਣ ਚਾਹੀਦੇ ਨੇ ਔਰ 40 ਦਿਨ ਦਾ ਇੰਤਜ਼ਾਮ ਕਰਕੇ ਆਇਆ ਅਸੀਂ ਜੰਜ 40 ਦਿਨ ਰੱਖ ਦਿੰਦੇ ਇੰਤਜ਼ਾਮ ਕਰਕੇ ਆਇਆ ਅੱਛਾ ਜਾ ਕੇ ਨਾ ਦਿਆ ਉਹਨੇ ਜਾ ਕੇ ਉਹਨੂੰ ਬੜਾਤੀ ਅੰਮ੍ਰਿਤਸਰ ਜੋ ਖੋਲੀ ਕਹਿੰਦਾ ਵਾ ਕਾਲੂ ਤੂੰ ਕੋ ਗੱਲ ਕੀਤੀ ਆ ਓਏ ਨਹੀਂ ਚਾਹੋ ਜੀ ਕਲਾ ਸਾਲਿਆ ਕੁੱਤੇ ਜਾ ਤੂੰ ਹੀ ਕੀਤੀ ਤਾਂ ਸਰੋਂ ਆਈ ਆ ਗਾਣਾ ਬਾਬਾ ਬਹੁਤੀਆਂ ਕੱਢਦਾ ਇਹ ਪੁਰਾਣੇ ਬੰਦੇ ਬਹੁਤੀਆਂ ਗਾਲਾਂ ਨਹੀਂ ਕੱਢਦੇ ਜਾ ਕਹਿੰਦਾ ਹੁਣ ਸਾਰੇ ਮੁਲਕ ਹੀ ਤੁਰਿਆ ਫਿਰ ਕੁੱਲ ਦੁਨੀਆ ਇੰਨੀ ਜਾਨੀ ਲੱਭ ਲਾ ਕਿਤੋਂ ਅੱਜ ਇੰਨੀ ਸਰੋਂ ਹੈ ਇੰਨੀ ਜਾਂਦੀ ਲੱਭ ਲਾ ਅੱਛਾ ਅੱਛਾ ਰਸ ਪਾਉਣ ਤਾਂ ਦੂਰ ਰਹੇ ਇੰਨੀ ਜਾਂਦੀ ਲੱਭ ਕੇ ਮੈਨੂੰ ਦੱਸ ਫਿਰ 40 ਦਿਨ ਦਾ ਇੰਤਜ਼ਾਮ ਪਰੇ ਬਣ ਕੇ ਆ ਗਈ ਸਾਡੇ ਪਿੰਡ ਅੱਛਾ ਬਾਬੇ ਜੋਨ ਕੋ ਹਾਂ ਮੈਂ ਬਾਬਾ ਉਹ ਕਹਿੰਦਾ ਭਾਈ ਮੈਨੂੰ ਤਾਂ ਪਤਾ ਨਹੀਂ ਕਿਹਦੇ ਗੱਲ ਦਾ ਕੁੜੀ ਵਾਲੇ ਨਾਲ ਜਾ ਕੇ ਗੱਲ ਕਰੋ ਜੀ ਨਹੀਂ ਸੁਣਾ ਲੱਗਿਆ ਮੈਨੂੰ ਤਾਂ ਪਤਾ ਹੀ ਨਹੀਂ ਅੱਛਾ ਤੁਸੀਂ ਸਗੋਂ ਚਲੇ ਗਏ ਬਾਬਾ ਸਾਨੂੰ ਮਾਫੀ ਦੇ ਕਹਿੰਦਾ ਗੱਲ ਸੁਣ ਇੱਕ ਮਰਬੇ ਦਾ ਮਾਲਕ ਹਾਂ ਤੂੰ ਇੱਕ ਦਾ ਕੁੜੀ ਕਿੰਨੇ ਬਿਨਾਂ ਦੀ 52 ਬਿਨਾਂ ਦੀ ਮਾਲਕ ਆ 100 ਘਰ ਲਾਣਾ ਪਿੰਡ 'ਚ ਅਸੀਂ ਇੱਕ ਇੱਕ ਭਾਂਡਾ ਦੇਣ ਲੱਗੇ ਕਿੰਨੇ ਹੋਣਗੇ 100 ਇੱਕ ਇੱਕ ਬਿਸਤਰਾ ਦੇਣ ਲੱਗੇ ਕਿੰਨੇ ਹੋਣਗੇ 100 ਇੱਕ ਇੱਕ ਸੂਟ ਦੇਣ ਲੱਗੇ ਕਿੰਨੇ ਹੋਣਗੇ 100 ਉਹ ਕੁੱਤਿਆ ਭਰਾਈਆ ਮਰਬਾ ਵੇਚਣਾ ਤੂੰ ਮਰਨਾ ਤਾਂ ਨਹੀਂ ਤੂੰ ਹੈਂ ਕਹਿੰਦਾ ਚੋਰੀ ਜੀ ਸਾਰੀ ਬੜੇ ਮੈਨੂੰ ਮਾਫੀ ਦਿੱਤੀ ਹੈ ਜਾ ਕਹਿੰਦਾ ਜਿਹੋ ਜਿਹਾ ਹੋਣਾ ਹੋ ਆਜੀ ਨਿਕਾਹ ਤੈਨੂੰ ਦੇ ਦਾਂਗੇ ਉਹਦੇ ਘਰ ਬੈਠੇ ਅੱਛਾ ਇਹ ਦੱਸੋ ਵੀ ਜਦੋਂ ਗਏ ਆ ਗਰੇਵਾਲ ਇਥੋਂ ਗਏ ਆ ਛੱਡ ਕੇ ਇਹ ਇਕੱਠੇ ਹੋ ਕੇ ਗਏ ਇਕੱਠੇ ਹੋ ਗਏ ਕਿੱਥੇ ਇਕੱਠੇ ਹੋਏ ਮੁੱਲਾਂਪੁਰ ਕੈਂਪ ਵੱਡਾ ਲੱਗਾ ਮੁੱਲਾਂਪੁਰ ਕੈਂਪ ਸੀ ਇੱਥੋਂ ਗਏ ਨੇ ਇਕੱਠੇ ਹੋ ਗਏ ਕਿਵੇਂ ਗਏ ਫਿਰ ਆਪਣਾ ਛੱਡ ਛਡਾ ਕੇ ਸਾਰਾ ਔਖਾ ਹੀ ਹੁੰਦਾ ਜਾਣਾ ਤਾਂ ਪਰ ਜਾਣਾ ਪਿਆ ਇਹ ਪੁਰਮਨ ਗਏ ਨੇ ਆ ਜਿਹੜਾ ਸਾਡਾ ਇਲਾਕਾ ਸੀ ਨਾ ਪੁਰਮਨ ਗਿਆ ਕਿਉਂ ਇਹਨਾਂ ਦਾ ਵਿਗਾੜ ਨਹੀਂ ਸੀ ਆਸੇ ਪਾਸੇ ਇਹ ਪੁਰਮਨ ਗਏ ਸਰਗੋਧਾ ਵਾਲੇ ਕਾਫਲੇ ਦਾ ਬਹੁਤ ਨੁਕਸਾਨ ਹੋਇਆ ਸੀ ਸਰਗੋਧਾ ਵਾਲੇ ਕਾਫਲੇ ਦਾ ਤਾਂ ਇਹਨਾਂ ਗਰੀਬਾਂ ਦਾ ਨੁਕਸਾਨ ਹੋਇਆ ਸੀ ਨਾ ਬਹੁਤ ਸਾਰਾ ਬੜੇ ਪਰੇਸ਼ਾਨ ਹੋ ਗਏ ਸੀ ਅਸਲ ਵਿੱਚ ਜਰਨੈਲ ਜੀ ਵਾਲੀਆ ਜੀ ਇਹ ਬਜ਼ੁਰਗ ਨੇ ਪੁਰਾਣੇ ਦੌਰ ਦੇ ਇਹ ਉਹ ਮਾੜੀ ਚੰਗੀ ਗਾਲ ਤੇ ਇਹਨਾਂ ਦੇ ਮੂੰਹ 'ਚ ਐਵੇਂ ਨਿਕਲ ਜਾਂਦੀ ਤੇ ਬਾਬਾ ਜੀ ਗਾਲਾਂ ਨਹੀਂ ਆਪਾਂ ਕੱਢਣੀਆਂ ਸਾਰੇ ਲੋਕ ਵੇਖਣ ਡਏ ਅੱਛਾ ਇਹ ਦੱਸੋ ਇਹ ਆਪਣਾ ਜਿਹੜੇ ਗਰੇਵਾਲ ਸੀ ਇਹ ਇਕੱਠੇ ਹੋ ਕੇ ਇੱਥੋਂ ਚਲੇ ਗਏ ਇਹਨਾਂ ਦਾ ਵੀ ਕੋਈ ਨੁਕਸਾਨ ਨਹੀਂ ਹੋਇਆ ਕਿਸੇ ਤਰ੍ਹਾਂ ਅੱਲਾ ਇਹਨਾਂ ਨੂੰ ਖੈਰੀ ਲੈ ਗਿਆ ਖੈਰੀ ਚਲੇ ਗਏ
ਜਿਹੜਾ ਸਰਗੋਧੇ ਦਾ ਕਾਫਲਾ ਆਇਆ ਨਾ, ਹੂੰ ਦਰਿਆ ਤੋਂ ਲੈ ਕੇ ਡਿਗਰੂ ਤੱਕ ਸੀ। ਹੂੰ ਤੋਬਾ ਮੇਰੀ ਤੋਬਾ, ਤੋਬਾ ਹੀ ਅੱਲਾ ਤੋਬਾ। ਚੰਦ ਬੰਦੇ ਬਚ ਕੇ ਗਏ ਨੇ ਵਿੱਚੋਂ। ਇੰਨਾ ਕਤਲੇਆਮ ਹੋਇਆ, ਹਾਂ, ਇੰਨੀ ਕਤਲੇਆਮ ਹੋ ਗਈ। ਕੀ ਵਜ੍ਹਾ ਕੀ ਬਣੀ ਸੀ ਇਸ ਗੱਲ? ਬਸ ਬੁਰਾ ਜਦੋਂ ਵਕਤ ਆ ਜੇ ਕਿਹਨੂੰ ਪੁੱਛ ਕੇ ਆਉਂਦਾ। ਨਹੀਂ ਪਹਿਲੋਂ ਤਾਂ ਜਿਵੇਂ ਦੱਸਦੇ ਵੀ ਚੰਗੇ ਭਲੇ ਰਹਿੰਦੇ ਸੀ। ਚੰਗੇ ਭਲੇ ਸੀ, ਬਸ ਉਹਦੇ ਮੁਸਲਮਾਨ ਹਿੰਦੂ ਨੂੰ ਮਾਰੀ ਜਾਂਦੇ, ਹਿੰਦੂ ਮੁਸਲਮਾਨ ਨੂੰ ਮਾਰੀ ਜਾਂਦਾ। ਹੂੰ ਇੱਥੇ ਆ ਗਿਆ ਲੇਖਾ। ਪਹਿਲੋਂ ਕੋਈ ਗੱਲ ਨਹੀਂ, ਐਵੇਂ ਹੀ ਬਸ। ਸਿੱਖਾਂ ਨੇ ਕਹਿਣਾ ਤੁਰਕ ਨਾ ਭੱਜਣ, ਉਹ ਤੁਰਕ ਕਹਿੰਦੇ ਸੀ ਮੁਸਲਮਾਨਾਂ ਨੂੰ। ਮੁਸਲਮਾਨ ਨੇ ਕਹਿਣਾ ਕਾਫਰ ਨਾ ਭੱਜੇ। ਮੈਂ ਐਸੀ ਗੱਲ ਤੇ ਪੱਕੇ ਹੋ ਕੇ ਜੈੜ ਵੱਢੀ ਗਏ ਨੇ ਇੱਕ ਦੂਜੇ ਨੂੰ। ਨਾ ਕੋਈ ਕੱਢਣਾ ਨਾ ਪਾਉਣਾ, ਨਾ ਲੈਣਾ ਨਾ ਦੇਣਾ, ਕੋਈ ਗੱਲਬਾਤ ਨਹੀਂ। ਕੋਈ ਗੱਲਬਾਤ ਨਹੀਂ। ਹੁਣ ਤਾਈਏ ਤੇ ਪਿੱਟਦੇ ਨੇ, ਉਹ ਤਾਈਏ ਮੋਦੀ ਨਾਲ ਲਿਆ ਵੀ ਤੂੰ ਸਾਡਾ ਬੁਲਾਤੀ, ਸਾਡੀ ਬਰਾਦਰੀ ਦਾ ਦੁੱਖ ਆਉਂਦਾ ਉਹਨਾਂ ਨੂੰ। ਸਾਰੀ ਗੱਲ ਉਹ ਤੋਂ ਭਾਵੇਂ ਕੋਈ ਵੀ ਹੋਵੇ, ਦੁੱਖ ਤਾਂ ਆ ਜਾਂਦਾ ਨਾ। ਹੁਣ ਕੀ ਸੁਣਾ ਦੇਣਾ ਆਪਣੇ ਪਿੰਡ ਵਾਲੇ ਗਰੇਵਾਲਾਂ ਨੂੰ? ਗਰੇਵਾਲਾਂ ਨੂੰ ਇਹ ਸੁਣਾ ਦੇਣਾ ਵੀ ਠੀਕ ਆ ਭਾਈ, ਸਾਡਾ ਵੀ ਪਤਾ ਲੈ ਲੈਣ ਕਿਤੇ, ਸਾਡਾ ਪਤਾ ਲੈ ਲਓ, ਸਾਡਾ ਵੀ ਪਤਾ ਲੈ ਲੈਣ। ਅਸੀਂ ਵੀ ਹੈਗੇ ਹਾਂ, ਜਾਂ ਮੈਨੂੰ ਹੀ ਆ ਕੇ ਲੈ ਜਾਣ, ਮੈਂ ਹੁਣ ਆਪ ਤਾਂ ਜਾਣ ਜੋਗਾ ਨਹੀਂ, ਹਾਂ। ਮੈਨੂੰ ਹੀ ਲੈ ਜਾਣ। ਆਪਣਾ ਮਰਾਸੀ ਆ ਕੇ ਲੈ ਜਾਓ ਯਾਰ। ਮੈਨੂੰ ਹੀ ਆ ਕੇ ਲੈ ਜਾਣ, ਮੈਂ ਤਾਂ ਤੁਰਿਆ ਵਾਂ। ਠੀਕ ਹੈ। ਹਾਂ। ਚਲੋ ਜੀ, ਇਹ ਗਿੱਪੀ ਗਰੇਵਾਲ ਤੇ ਉਹਦੀ ਫੈਮਿਲੀ ਤੇ ਮਨਸੂਰਾਂ ਦੇ ਸਾਰੇ ਜਿੰਨੇ ਵੀ ਗਰੇਵਾਲੇ ਸੀ ਬੈਠੇ ਸੀ, ਸਾਰਿਆਂ ਦਾ ਦੱਸਿਆ ਨਾ ਬਾਬਾ ਜੀ ਨੇ। ਇਹ ਸਾਰਿਆਂ ਤੱਕ ਵੀਡੀਓ ਜਿਹੜੀ ਪਹੁੰਚ ਗਈ, ਤੇ ਇਹ ਸੁਣਾ ਵੀ ਉਹਨਾਂ ਦੀ ਫੈਮਿਲੀ ਤੱਕ ਵੀ ਕਿਵੇਂ ਇੱਥੋਂ ਗਰੇਵਾਲ ਉੱਠ ਕੇ ਗਏ। ਉਹ ਸਾਰੀ ਸਟੋਰੀ ਦੱਸਤਾਂ ਦੱਸੀ, ਕਿਹੜਾ ਕਿਹੜਾ ਚੌਧਰੀ ਸੀ ਉਹ ਵੀ ਬਾਬੇ ਨਾਲ ਦੱਸਿਆ, ਮੁੱਲਾਂਪੁਰ ਦੇ, ਲਹਿਲਾਂ ਦੇ, ਸਾਰੇ ਯਾਦ ਨੇ ਸਾਰੇ। ਹਾਂਜੀ। ਲਓ ਜੀ, ਆ ਬਜ਼ੁਰਗ ਮੇਰੇ ਕੋਲ ਆਇਆ ਸੀ ਦਫ਼ਤਰ ਤੇ, ਮੈਂ ਕਿਹਾ ਵੀਡੀਓ ਤੁਹਾਡੇ ਤੱਕ ਜਿਹੜੀ ਲਾਈਵ ਆਪਾਂ ਸ਼ੇਅਰ ਕਰਦੇ ਹਾਂ ਤੇ ਮਿਲਦੇ ਹਾਂ ਫਿਰ ਅਗਲੇ ਕਿਸੇ ਇਸ ਤਰ੍ਹਾਂ ਦੇ ਬਜ਼ੁਰਗ ਨੂੰ ਲੈ ਕੇ। ਇਹਨਾਂ ਦਾ ਜੀ ਨਰਿੰਦਰ ਜੀ, ਇਹਨਾਂ ਦਾ ਨਾਮ ਆ ਮੁਹੰਮਦ ਅਨਵਰ, ਬਾਬਾ ਜੀ ਦਾ ਮੁਹੰਮਦ ਅਨਵਰ। ਤੇ ਅਸੀਂ ਤਾਂ ਵੈਸੇ ਇਹਤਰਾਮ ਨਾਲ ਖਾਨ ਸਾਹਿਬ ਕਹੀਦਾ, ਪਰ ਬਾਬਾ ਜੀ ਆਪੇ ਜਾਂਦੇ ਆ ਮੁਹੰਮਦ ਅਨਵਰ ਮਰਾਸੀ। ਕਿਉਂ ਬਾਬਾ ਜੀ? ਬਿਲਕੁਲ ਕੌਮ ਨਹੀਂ ਲਗਾਉਣੀ ਚਾਹੀਦੀ। ਅੱਛਾ, ਕੌਮ ਨਹੀਂ ਲਗਾਉਣੀ ਚਾਹੀਦੀ। ਅੱਛਾ, ਇਹ ਆਪਣੇ ਮੁਹੰਮਦ ਅਨਵਰ ਸਾਹਿਬ ਨੇ ਇੱਥੋਂ। ਦੱਸਦੇ ਬਾਬੂ ਦਾ ਭਤੀਜਾ ਹੈ, ਮੀਰਾ ਬਖਸ਼ ਦਾ ਪੁੱਤ ਹੈਗਾ, ਵੱਡਿਆਂ ਤੋਂ ਪੁੱਛ ਲਈ। ਅੱਛਾ। ਹਾਂ, ਮੀਰਾ ਬਖਸ਼ ਦਾ ਪੁੱਤ, ਬਾਬੂ ਦਾ ਭਤੀਜਾ ਹੈ, ਮਾਮੂ ਦਾ ਵੀ। ਅੱਛਾ ਅੱਛਾ, ਹਾਂ, ਉਹਨਾਂ ਦਾ ਭਤੀਜਾ। ਠੀਕ। ਵੱਡਿਆਂ ਨੂੰ ਜਾਣਦੇ ਨੇ, ਮੁੰਡੇ ਬੰਦੇ ਨਹੀਂ ਜਾਣਦੇ, ਜਾਣਦੇ ਹੋਣੇ, ਬੰਸੋਰੀ ਜਾਣਦੇ ਸਾਡੇ ਬਜ਼ੁਰਗਾਂ ਨੂੰ। ਅਸੀਂ ਜਾਣਦੇ, ਉਹ ਨਹੀਂ ਜਾਣਦੇ। ਉਹ ਵੀ ਜਾਣਦੇ ਹੋਣੇ, ਉਹ ਵੀ ਜਾਣਦੇ ਆ। ਹਾਂ, ਉਹਨਾਂ ਨੂੰ ਦੱਸਦੇ, ਮੈਂ ਉਹਨਾਂ ਨੂੰ ਬਜ਼ੁਰਗਾਂ ਨੂੰ ਪੁੱਛ ਲਿਆ ਵੀ ਉਹਨਾਂ ਦਾ ਮੁੰਡਾ। ਚਲੋ ਠੀਕ ਹੈ ਬਾਬਾ ਜੀ, ਰੱਬ ਦੇ ਹਵਾਲੇ ਜੀ ਫਿਰ।